ਜੀ ਥੈਂਕ ਯੂ ਜੀ। ਜੋ ਜਿਹੜੇ ਆਪਣੇ ਜਿੰਨੇ ਵੀ ਕੈਂਡੀਡੇਟ ਕਹਿ ਰਹੇ ਆ ਨਾ ਵੀ ਵੋਟ ਤੁਸੀਂ ਅਜੇ ਬਣਾ ਸਕਦੇ ਹੋ, ਉਹਦੇ ਵਿੱਚ ਇੱਕ ਸਾਰੀਆਂ ਚੀਜ਼ਾਂ ਦੇ ਵਿੱਚ ਮੈਂ ਐਡ ਕਰ ਦਵਾਂ, ਓਨਲੀ ਇਫ ਯੂ ਆਰ ਯੂਐਸ ਸਿਟੀਜ਼ਨ। ਜੇ ਤੁਸੀਂ ਯੂਐਸ ਸਿਟੀਜ਼ਨ ਆ 18 ਤੋਂ ਉੱਤੇ ਆ ਤੇ ਫਿਰ ਹੀ ਤੁਹਾਡੀ ਜਿਹੜੀ ਆ ਉਹ ਵੋਟ ਬਣ ਸਕਦੀ ਆ। ਜੇ ਤੁਹਾਡਾ ਕੋਈ ਹੋਰ ਸਟੇਟਸ ਆ ਤੇ ਉਹਨਾਂ ਦੇ ਲਈ ਵੋਟ ਜਿਹੜੀ ਉਹ ਨਹੀਂ ਆ। ਜੇ ਤੁਸੀਂ ਉਹ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤੇ ਉਹ ਫਿਰ ਅਪਰਾਧ ਹੁੰਦਾ ਆ। ਤੇ ਐਵੇਂ ਮਤਲਬ ਜੇ ਤੁਸੀਂ ਨਹੀਂ ਹੈਗੇ ਯੂਐਸ ਸਿਟੀਜ਼ਨ ਤਾਂ ਫਿਰ ਇਹ ਪੰਗੇ ਦੇ ਵਿੱਚ ਜਿਹੜਾ ਉਹ ਨਾ ਪਿਓ ਤੇ ਕੰਮ ਖਰਾਬ ਜਿਹੜਾ ਉਹ ਤੁਹਾਡਾ ਪੂਰੀ ਤਰ੍ਹਾਂ ਹੋ ਸਕਦਾ ਹੈ। ਸੋ ਉਹ ਕੰਮ ਜਿਹੜਾ ਆਪਾਂ ਨਹੀਂ ਕਰਨਾ। ਤੇ ਬਾਕੀ ਸਾਰੇ ਜਿੰਨੇ ਵੀ ਕੈਂਡੀਡੇਟਸ ਆ ਉਹ ਕਹਿ ਰਹੇ ਆ ਵੀ ਭਾਈ ਉਹਨਾਂ ਦੇ ਇਲਾਕੇ ਦੇ ਵਿੱਚ ਹੁਣ ਤਾਂ ਰਾਈਡਾਂ ਵੀ ਦੇਣ ਨੂੰ ਦੇ ਰਹੇ ਨੇ, ਤਿਆਰ ਨੇ। ਤੇ ਉੱਦਾਂ ਤਾਂ ਵੈਸੇ ਮਹੀਨਾ ਹੋ ਗਿਆ ਤਕਰੀਬਨ ਵੋਟਾਂ ਜਿਹੜੀਆਂ ਆ ਉਹ ਤੁਹਾਡੇ ਕੋਲ ਘਰਾਂ ਦੇ ਵਿੱਚ ਆਈਆਂ ਨੂੰ। ਜੇ ਤੁਸੀਂ ਨਹੀਂ ਪਾਈ, ਜੇ ਤੁਹਾਡੇ ਕੋਲ ਰਾਈਡ ਹੈਗੀ ਆ ਤਾਂ ਭਾਈ ਜ਼ਰੂਰ ਆਪਣੀ ਵੋਟ ਪਾ ਕੇ ਆਓ। ਮੇਕ ਸ਼ੋਰ ਕਰਿਓ ਵੀ ਵੋਟ ਚੰਗੀ ਤਰ੍ਹਾਂ ਪਾ ਕੇ ਭਰ ਕੇ ਜਿਹੜਾ ਲਿਫਾਫਾ ਆਉਂਦਾ ਉਹਦੇ ਵਿੱਚ ਉਸ ਨੂੰ ਸੀਲ ਕਰਕੇ ਬੰਦ ਕਰਕੇ ਗਲੂ ਲੱਗੀ ਹੁੰਦੀ ਆ ਤੇ ਉਹ ਬੰਦ ਕਰਕੇ ਪਿੱਛੇ ਸਾਈਨ ਜਿਹੜੇ ਉਹ ਤੁਸੀਂ ਕਰਨੇ ਆ ਤੇ ਸਾਈਨ ਤੁਹਾਡੇ ਮੈਚ ਹੋਣੇ ਚਾਹੀਦੇ ਆ ਤੁਹਾਡੀ ਆਈਡੀ ਦੇ ਨਾਲ ਜਿਹੜੇ ਆ ਜਿਹਨੂੰ ਉਹ ਦੇਖ ਕੇ ਕਰਦੇ ਆ। ਡੇਟ ਜਿਹੜੀ ਉਹ ਤੁਸੀਂ ਜਿਹੜੀ ਉਹ ਪਾ ਦਿਓ। ਸੋ ਆਈਦਰ ਡ੍ਰੌਪ ਬਾਕਸ ਦੇ ਵਿੱਚ ਕਰ ਆਇਓ ਤੇ ਜਾਂ ਫਿਰ ਇਨ ਪਰਸਨ ਪੋਲਿੰਗ ਸਟੇਸ਼ਨ ਦੇ ਉੱਤੇ। ਜੇ ਤੁਸੀਂ ਚਾਹੁੰਦੇ ਆ ਵੀ ਕੋਈ ਸ਼ੱਕ ਜਿਹੜਾ ਉਹ ਨਾ ਰਹਿ ਜਾਵੇ ਤਾਂ ਬੈਟਰ ਇਹੀ ਆ ਵੀ ਤੁਸੀਂ ਪੋਲਿੰਗ ਸਟੇਸ਼ਨ ਦੇ ਉੱਤੇ ਜਾ ਕੇ ਆਪਣੀ ਅੱਜ ਜਿਹੜੀ ਵੋਟ ਆ ਉਹ ਡ੍ਰੌਪ ਕਰਿਓ। ਇੱਥੇ ਕੈਲੀਫੋਰਨੀਆ ਦੇ ਵਿੱਚ 8 ਵਜੇ ਆ, ਹੋ ਸਕਦਾ ਕਿਸੇ ਸੂਬੇ ਦੇ ਵਿੱਚ ਜਿਹੜਾ ਕੱਟ ਆਫ ਟਾਈਮ ਉਹ 6 ਵਜੇ ਵੀ ਹੋਵੇ। ਮੇਕ ਸ਼ੋਰ ਕਰ ਲਿਓ ਵੀ ਲੋਕਲ ਟਾਈਮ ਕੀ ਆ, ਬਾਅਦ 'ਚ ਇਹ ਨਾ ਹੋਵੇ ਵੀ ਤੁਸੀਂ ਕਹੋ ਵੀ ਬਾਅਦ 'ਚ ਅਸੀਂ ਜੀ ਉੱਥੇ ਸੁਣਿਆ ਸੀ ਤੇ ਉਹ ਲੇਟ ਆ। ਇਹ ਕੈਲੀਫੋਰਨੀਆ ਦੇ ਵਿੱਚ ਮੋਸਟਲੀ ਸਾਰੇ ਥਾਵਾਂ ਦੇ ਉੱਤੇ 8 ਵਜੇ ਆ। ਹੋਰ ਸਟੇਟਸ ਦੇ ਵਿੱਚ ਟਾਈਮ ਜਿਹੜਾ ਆ ਇਲੈਕਸ਼ਨ ਖਤਮ ਹੋਣ ਦਾ ਉਹ ਡਿਫਰੈਂਟ ਵੀ ਜਿਹੜਾ ਉਹ ਹੋ ਸਕਦਾ ਹੈ। ਜੀ ਬਿਲਕੁਲ। ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ, ਤੁਸੀਂ ਵੀ ਕੋਈ ਕਾਲ ਕਰਨਾ ਚਾਹੁੰਦੇ ਹੋ, ਲਾਈਵ ਚੱਲ ਰਿਹਾ ਪ੍ਰੋਗਰਾਮ ਕਿਸੇ ਪ੍ਰੋਪੋਜੀਸ਼ਨ ਬਾਰੇ, ਲੋਕਲ ਬਾਰੇ, ਜਿਹੜੀਆਂ ਮੇਨ ਸਟੇਟ ਦੀਆਂ ਪ੍ਰੋਪੋਜੀਸ਼ਨ ਹੈਗੀਆਂ ਆ, ਜਾਂ ਕਿਸੇ ਕਾਂਗਰਸ ਦੀ ਸੀਟ ਦੇ ਲਈ, ਸੈਨੇਟ ਦੀ ਸੀਟ ਦੇ ਲਈ, ਤੁਸੀਂ ਕਿਸੇ ਸਿਟੀ ਕੌਂਸਲ ਦੇ ਲਈ ਕਾਲ ਕਰਨਾ ਚਾਹੁੰਦੇ ਹੋ ਤੇ ਤੁਸੀਂ ਕਾਲ ਕਰ ਸਕਦੇ ਹੋ। ਕਿਹਨੂੰ ਸਪੋਰਟ ਕਰ ਰਹੇ ਹੋ, ਕਿਹੜੀ ਪ੍ਰੋਪੋਜੀਸ਼ਨ ਦੇ ਅਗੇਂਸਟ ਹੋ, ਆਪਣਾ ਜਿਹੜਾ ਆ ਵਿਚਾਰ ਦੇ ਸਕਦੇ ਹੋ। ਸਾਡਾ ਟੈਲੀਫੋਨ ਨੰਬਰ 408 272 5200। ਫਰੈਜ਼ਨੋ ਤੋਂ ਇੱਕ ਜਿਹੜੇ ਸਾਡੇ ਕਾਲਰ ਆ ਉਹਨਾਂ ਦੀ ਆਈ ਆ, ਉਹ ਕਹਿੰਦੇ ਆ ਵੀ ਉਹਨਾਂ ਕੋਲ ਰਾਈਡ ਨਹੀਂ ਹੈਗੀ। ਜੇ ਕੋਈ ਫਰੈਜ਼ਨੋ ਦੇ ਵਿੱਚ ਇੱਦਾਂ ਦੀ ਸੇਵਾ ਪ੍ਰਦਾਨ ਕਰ ਰਿਹਾ ਆ ਰਾਈਡ ਦੀ ਵੋਟ ਪਾਉਣ ਦੇ ਲਈ ਤਾਂ ਭਾਈ ਕੰਟੈਕਟ ਜਿਹੜਾ ਉਹ ਤੁਸੀਂ ਕਰ ਲਿਓ। ਅਸੀਂ ਫਿਰ ਤੁਹਾਡਾ ਇੱਥੇ ਨੰਬਰ ਅਨਾਊਂਸ ਕਰ ਸਕਦੇ ਹਾਂ। ਉਹ ਤਾਂ ਚਲੋ ਕੋਸ਼ਿਸ਼ ਚਾਹੀਦੀ ਸੀ ਇਹਨਾਂ ਨੂੰ ਵੀ ਇੰਨੇ ਦਿਨ ਹੋ ਗਏ ਪਈ ਆ ਭਰ ਕੇ, ਤਾਂ ਚਾਹੇ ਉਹ 2-4 ਦਿਨ ਪਹਿਲਾਂ ਵੀ ਮੇਲ ਦੇ ਵਿੱਚ ਘੱਲ ਦਿੰਦੇ, ਪਰ ਹੁਣ ਚਲੋ ਉਹ ਤਾਂ ਦਿਨ ਟਾਈਮ ਜਿਹੜਾ ਸਮਾਂ ਲੰਘ ਗਿਆ ਉਹਨੂੰ ਤਾਂ ਕੁਛ ਨਹੀਂ ਕਰ ਸਕਦੇ। ਸੋ ਜੇ ਕੋਈ ਕਰ ਰਿਹਾ ਆ ਇਲੈਕਸ਼ਨ ਵੋਟ ਪਾਉਣਾ ਚਾਹੁੰਦਾ ਹੈ ਪਰ ਉਹਨਾਂ ਦੇ ਕੋਲ ਰਾਈਡ ਨਹੀਂ ਹੈਗੀ ਤਾਂ ਭਾਈ ਆਪੋ ਆਪਣੇ ਲੋਕਲ ਕੈਂਡੀਡੇਟਸ ਆ ਉਹਨਾਂ ਨੂੰ ਕਾਲਾਂ ਕਰਕੇ ਦੇਖੋ। ਉਹ ਮੋਸਟ ਪ੍ਰੋਬਬਲੀ ਤੁਹਾਨੂੰ ਕੋਈ ਨਾ ਕੋਈ ਉਹਨਾਂ ਚੋਂ ਰਾਈਡ ਜਿਹੜੀ ਉਹ ਦੇਣ ਦੇ ਲਈ ਤਿਆਰ ਹੋ ਸਕਦਾ ਹੁੰਦਾ ਆ। ਫਿਰ ਸਰੋਤਿਆਂ ਨੂੰ ਦੱਸਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਮੇਲ ਇਨ ਬੈਲਟ ਆ, ਸੋ ਘਰਾਂ 'ਚੋਂ ਤੁਸੀਂ ਮੇਲ ਕਰ ਸਕਦੇ ਆ। ਪਰ ਜਿਹੜੇ ਲੋਕਾਂ ਨੇ ਹਜੇ ਤੱਕ ਨਹੀਂ ਭਰੀ, ਤੁਹਾਡੇ ਬੈਲਟ ਆ ਗਿਆ ਆ ਤੇ ਉਹ ਅੱਜ ਤੁਹਾਨੂੰ ਡ੍ਰੌਪ ਕਰਨਾ ਪੈਣਾ, ਜਾਂ ਤਾਂ ਬੈਲਟ ਬਾਕਸ ਦੇ ਜਿਹੜੇ ਹੈਗੇ ਆ ਤੇ ਜਾਂ ਜਿਹੜਾ ਆਫਿਸ ਆ ਉਹਨਾਂ ਦਾ ਇਲੈਕਸ਼ਨ ਦਾ। ਬਹੁਤ ਜਗ੍ਹਾ ਦੇ ਉੱਤੇ ਬੈਲਟ ਬਾਕਸਿਸ ਜਿਨ੍ਹਾਂ ਨੇ ਨਹੀਂ ਬਣਾਈ ਹੈਗੀ, ਜਿੱਥੇ ਪੋਲਿੰਗ ਬੂਥ ਆ, ਉਹ ਉੱਥੇ ਜਾਣਾ ਪੈਣਾ ਤੁਹਾਨੂੰ, ਬਾਕੀ ਇਹਨਾਂ ਨੂੰ ਜਾਣ ਦੀ ਜ਼ਰੂਰਤ ਨਹੀਂ ਹੈ ਜੀ। ਸੋ ਇਹ ਸਰੋਤਿਆਂ ਨੂੰ ਦੱਸਦੇ ਜਾਈਏ, ਬੜਾ ਈਜ਼ੀ ਕੰਮ ਹੈਗਾ। ਵੋਟਿੰਗ ਬਹੁਤ ਜ਼ਰੂਰੀ ਹੈਗੀ ਆ, ਇਸ ਤੋਂ ਬਿਨਾਂ ਤੁਹਾਡਾ ਗੁਜ਼ਾਰਾ ਨਹੀਂ ਹੈਗਾ। ਤੇ ਮੁੜ ਕੇ ਫਿਰ ਆਪਾਂ ਸਾਰੇ ਕ੍ਰਿਟੀਸਾਈਜ਼ ਕਰਦੇ ਲਓ ਜੀ ਆਹ ਹੋ ਗਿਆ, ਆਹ ਹੋ ਗਿਆ, ਇੱਥੇ ਅਸਰ ਨਹੀਂ ਹੋਣਾ। ਤੇ ਜਦੋਂ ਤੁਸੀਂ ਵੋਟ ਪਾਈ ਹੋਊਗੀ ਨਾ, ਤੁਸੀਂ ਆਪਣੇ ਆਪ ਨੂੰ ਪ੍ਰਾਊਡ ਫੀਲ ਕਰੋਗੇ। ਨਾਲੇ ਗਿਣਤੀ ਤਦੇ ਹੋਣੀ ਆ, ਅਸੀਂ ਉਹੀ ਮਾਰਦੇ ਰਹਿੰਦੇ, ਅਸੀਂ 8 ਲੱਖ ਹਾਂ ਜੀ, 7 ਲੱਖ ਹਾਂ, ਮੁੜ ਕੇ ਵੋਟਾਂ ਕੋਈ ਨਿਕਲਦੀਆਂ ਨਹੀਂ। ਤੇ ਗਿਣਤੀ ਇਹ ਕਾਊਂਟ ਹੁੰਦੀ ਆ, ਨਹੀਂ ਤਾਂ ਜਿਹੜੇ ਕੈਂਡੀਡੇਟ ਹੁੰਦੇ ਆ ਉਹ ਤੁਹਾਡੇ ਵੱਲ ਫਿਰ ਦੇਖਦੇ ਵੀ ਨਹੀਂ, ਕਹਿੰਦੇ ਯਾਰ ਇਹ ਵੋਟ ਤਾਂ ਪਾਉਂਦੇ ਨਹੀਂ, ਆਪਾਂ ਕਾਹਤੇ ਇਹਨਾਂ ਨਾਲ ਐਵੇਂ ਜਾਣਾ ਜਾਂ ਇਹਨਾਂ ਦੀ ਗੱਲ ਮੰਨਣੀ। ਹਾਂਜੀ ਚਲੋ ਉਹ ਇੱਕ ਡਿਫਰੈਂਟ ਆ। ਸਾਰੇ ਜਿਹੜੇ ਆ ਉਹ ਵੋਟ ਪਾ ਵੀ ਨਹੀਂ ਸਕਦੇ ਹੁੰਦੇ, ਸਾਰੇ ਐਲੀਜੀਬਲ ਵੀ ਨਹੀਂ ਆ। ਜਿਹੜੇ ਐਲੀਜੀਬਲ ਐਟਲੀਸਟ ਉਹ ਤਾਂ ਜਿਹੜੇ ਉਹ ਪਾਓ, ਕਿਉਂਕਿ ਬਹੁਤ ਸਾਰੇ ਆਪਣੇ ਅਜਿਹੇ ਨੇ ਜਿਨ੍ਹਾਂ ਦੇ ਕੇਸ ਚੱਲਦੇ ਨੇ ਅਜੇ, ਜਾਂ ਜਿਹੜੇ ਅਜੇ ਗ੍ਰੀਨ ਕਾਰਡ ਹੀ ਆ ਅਜੇ ਸਿਟੀਜ਼ਨ ਨਹੀਂ ਬਣੇ, ਉਹ ਤਾਂ ਓਬਵੀਅਸਲੀ ਵੋਟ ਨਹੀਂ ਪਾ ਸਕਦੇ। ਸੋ ਜਿਹੜੇ ਸਿਟੀਜ਼ਨ ਆ ਭਾਈ ਉਹ ਜਿਹੜੇ ਉਹ ਨਾ ਪਿੱਛੇ ਜਿਹੜਾ ਉਹ ਰਹਿ ਜਿਓ। ਆਵਾਜ਼ ਤਾਂ ਇਵੈਂਚੁਅਲੀ ਉਹਨਾਂ ਨੂੰ ਸੁਣਨੀ ਪੈਣੀ ਹੈ ਜਦੋਂ ਕਮਿਊਨਿਟੀ ਇੰਨੀ ਜ਼ਿਆਦਾ ਜਿਹੜੀ ਉਹ ਵੱਧਦੀ ਆ। ਤੇ ਪਰ ਇਹਦੇ ਨਾਲ ਇਹ ਆ ਵੀ ਸੌਖਾ ਹੋ ਜਾਂਦਾ ਹੈ ਕੰਮ ਬਹੁਤ ਜ਼ਿਆਦਾ। ਵੀ ਜਦੋਂ ਉਹਨਾਂ ਨੂੰ ਪਤਾ ਹੈ ਵੀ ਬਹੁਤ ਇਹਦੇ ਵਿੱਚ ਐਡ ਹੁੰਦੇ ਨੇ ਤੇ ਉਹ ਧਿਆਨ ਜਿਹੜਾ ਉਹ ਰੱਖਦੇ ਆ ਕਿਹਨੂੰ ਵੋਟ ਪਾਉਣੀ ਆ, ਉਹਨਾਂ ਦੇ ਇਸ਼ੂਜ਼ ਨੂੰ ਜਿਹੜਾ ਉਹ ਸਮਝਦੇ ਨੇ, ਤਾਂ ਫਿਰ ਉਹਦੇ ਨਾਲ ਸੌਖਾ ਜਿਹੜਾ ਜ਼ਰੂਰ ਹੋ ਜਾਂਦਾ ਆ। ਪਰਮਿੰਦਰ ਔਜਲਾ ਜੀ, ਸਤਿ ਸ਼੍ਰੀ ਅਕਾਲ।
हाँ, सत श्री अकाल जी, सत श्री अकाल जी। ਜੀ मैं एक्चुअली ਤੁਹਾਨੂੰ ਆਪਣਾ ਦੱਸਣਾ ਚਾਹ ਰਿਹਾ ਕਿ ਮੇਰੇ ਨਾ ਕਜ਼ਨ ਹੈਗੇ ਨੇ ਆਪਣੇ ਲਾਈਵ ਓਕ ਤੋਂ ਤੇ ਸਿਟੀ ਕੌਂਸਲ ਦੇ ਮੈਂਬਰ ਹੈਗੇ ਨੇ ਤੇ ਦੁਆਰੇ ਉਹ ਇਲੈਕਸ਼ਨ ਐਤਕੀ ਫੇਰ ਲੜ ਰਹੇ ਹੈਗੇ ਆ ਤੇ ਉਹਨਾਂ ਨੇ ਨਾ 3-4 ਕੰਮ ਬਹੁਤ ਵਧੀਆ ਕੀਤੇ ਹੈਗੇ ਆ। ਇੱਕ ਤਾਂ ਉਹਨਾਂ ਨੇ ਜਿੱਦਾਂ ਕਿ ਜਿਹੜੇ ਆਪਣੇ ਘਰ ਸਭ ਤੋਂ ਹੁੰਦੇ ਪਹਿਲਾਂ ਆ ਤਾਂ ਤੇ ਘਰ ਸਭ ਤੋਂ ਪਹਿਲਾਂ ਤਾਂ ਕੈਂਡੀਡੇਟ ਦਾ ਨਾਂ ਦੱਸੋ ਤੇ ਕਿਸ ਚੀਜ਼ ਦੇ ਲਈ ਆ, ਹਾਂਜੀ ਕਿਉਂਕਿ ਇਦਾਂ ਹਾਂਜੀ ਦਾ ਪਤਾ ਨਹੀਂ ਹਾਂਜੀ ਲੱਗਣਾ ਵੀ ਸੌਰੀ ਕਿਹਨੂੰ ਸੌਰੀ ਵੋਟ ਆ। ਸੌਰੀ ਨਹੀਂ ਸੌਰੀ ਨਹੀਂ ਜੀ ਸੌਰੀ ਕਿਉਂਕਿ ਸੌਰੀ ਜਿਨ੍ਹਾਂ ਨੇ ਕੰਮ ਅੱਛਾ ਕੀਤੇ ਆ ਉਹਨਾਂ ਨੂੰ ਪਤਾ ਹੀ ਹੋਣਾ। ਹੁਣ ਤੁਸੀਂ ਇਹ ਕੈਂਡੀਡੇਟ ਦਾ ਨਾਂ ਤੇ ਕਿਹਨੂੰ ਵੋਟ ਪਾਣੀ ਉਹੀ ਦੱਸੋ, ਕਿਉਂਕਿ ਸ਼ਾਰਟ ਰੱਖੋ, ਕਿਉਂਕਿ ਟਾਈਮ ਵੀ ਨਹੀਂ ਬਹੁਤ ਨਹੀਂ ਨਹੀਂ ਘੱਟ ਆ ਮੈਂ ਆਪਣੇ ਕੋਲ ਹਾਂਜੀ ਤੇ ਨਹੀਂ ਕਰ ਲਾਂਗੇ ਜੀ। ਨਹੀਂ ਬਿਲਕੁਲ 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 ਹਾਂਜੀ ਹਾਂਜੀ ਉਹਨਾਂ ਦਾ ਨਾਂ JR ਥਿਆਰਾ ਹੈਗਾ ਆ ਜੀ ਤੇ ਲਾਈਵ ਓਕ ਤੋਂ ਸਿਟੀ ਕੌਂਸਲ ਦੇ ਸਿਟਿੰਗ ਮੈਂਬਰ ਹੈਗੇ ਆ ਸੋ ਸਿਟੀ ਕੌਂਸਲ ਦੇ ਲਈ ਹੀ ਰਨ ਕਰ ਰਹੇ ਆ ਕਿ ਮੇਅਰ ਦੇ ਲਈ ਰਨ ਕਰ ਹਾਂਜੀ ਰਹੇ? ਸਿਟੀ ਨਹੀਂ ਸਿਟੀ ਕੌਂਸਲ ਵਾਸਤੇ ਠੀਕ ਰਨ ਹੈ, ਕਰ ਰਹੇ ਹੈਗੇ ਆ ਓਕੇ ਜੀ, ਠੀਕ ਹੈ ਜੀ। ਤੇ ਉਹਦੇ ਵਿੱਚ ਉਹਨਾਂ ਨੇ ਇਦਾਂ ਸੀ ਨਾ ਕਿ ਉਹਨਾਂ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਸੀਗਾ ਜਿਹੜਾ ਆਪਾਂ ਨਵੇਂ ਘਰਾਂ ਦੇ ਉੱਪਰ ਮੈਲਾ ਰੂਸ ਵਗੈਰਾ ਲੱਗਦਾ ਹੈਗਾ ਨਾ ਤੇ ਉਹ ਦੇਣਾ ਹੁੰਦਾ ਐਕਚੁਅਲੀ ਬਿਲਡਰਾਂ ਨੇ ਪੇ ਕਰਨਾ ਹੁੰਦਾ ਆ ਤੇ ਸਿਟੀ ਵਾਲੇ ਮਿਲ ਮਿਲਾ ਕੇ ਕੀ ਕਰਦੇ ਆ ਕਿ ਲੋਕਾਂ ਦੇ ਉੱਤੇ ਉਹ ਬੋਝ ਪਾ ਦਿੰਦੇ ਹੈਗੇ ਆ ਲਾਈਫ ਟਾਈਮ ਦਾ ਹਨਾ ਮੈਲਾ ਰੂਸ ਜਿਹੜਾ ਹੈਗਾ ਆ ਉਹ ਪ੍ਰੋਪਰਟੀ ਟੈਕਸ ਤੋਂ ਵਾਧੂ ਇੱਕ ਟੈਕਸ ਹੁੰਦਾ ਆ ਤੇ ਇਹਨਾਂ ਨੇ ਸਿਟੀ ਦੇ ਨਾਲ ਫਾਈਟ ਕਰਕੇ ਤੇ ਉਹ ਮਾਫ ਕਰਵਾਤਾ ਸੀ। ਇੱਕ ਹਿਸਟਰੀ ਹੈਗੀ ਆ ਕੈਲੀਫੋਰਨੀਆ ਦੇ ਵਿੱਚ ਨਾ ਜੀ ਤੇ ਨੰਬਰ 2 ਦੇ ਉੱਪਰ ਪਾਣੀ ਦੇ ਬਿੱਲ ਵੀ ਇਹਨਾਂ ਨੇ ਤਕਰੀਬਨ 90% ਮਾਫ ਕਰਾਤੇ ਸੀਗੇ ਤੇ ਇਸੇ ਤਰ੍ਹਾਂ ਕੋਈ ਕਿਸੇ ਦੀ ਉੱਥੇ ਪ੍ਰਾਪਰਟੀ ਸੀਗੀ ਤੇ ਪ੍ਰਾਪਰਟੀ ਦੇ ਵਿੱਚ ਉਹ ਸਿਟੀ ਵਾਲੇ ਕਹਿੰਦੇ ਸੀ ਕਿ ਜੀ ਉਹਦੀ ਕੋਈ ਲੈਵੀ ਜਾਂਦੀ ਸੀ ਉਹਨੂੰ ਕਵਰ ਕਰਨਾ ਆ ਤੇ $1.5 ਮਿਲੀਅਨ ਉਹਦਾ ਕਹਿੰਦੇ ਸੀਗੇ ਹਨਾ ਤੇ $1.5 ਮਿਲੀਅਨ ਦੀ ਉਹਨਾਂ ਦੀ ਪ੍ਰਾਪਰਟੀ ਵੈਲਿਊ ਸੀਗੀ ਤੇ ਇਹਨਾਂ ਨੇ ਸਿਟੀ ਨਾਲ ਫਾਈਟ ਕਰਾ ਕੇ ਤੇ ਉਹਨੂੰ ਮਾਫ ਕਰਵਾਤਾ ਤੇ ਉਹ ਬੰਦੇ ਨੇ ਜਾਣੀ ਕਿ ਇਹਨਾਂ ਦੀ ਹੁਣ ਇਸ ਵੇਲੇ ਕਾਫੀ ਉਹਨਾਂ ਨੇ ਇਹਨਾਂ ਨੂੰ ਹੈਲਪ ਕੀਤੀ ਹੈਗੀ ਥੈਂਕ ਯੂ ਪਰਮਿੰਦਰ ਜੀ। ਸੋ ਜੀ ਹਾਂਜੀ ਉਹ JR ਥਿਆਰਾ ਹੈਗਾ ਉਹਨਾਂ ਦਾ ਨਾਮ ਲਾਈਵ ਓਕ ਦੇ ਵਿੱਚ ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ ਜੀ, ਜੁਬਲ best ਸਿਟੀ ਦੇ of luck। ਲਾਗੇ ਛੋਟਾ ਜਿਹਾ ਪਿੰਡ ਹੈਗਾ ਆ ਲਾਈਵ ਓਕ ਤੇ ਉੱਥੇ ਕਾਫੀ ਵੱਡੀ ਪੰਜਾਬੀਆਂ ਦੀ ਗਿਣਤੀ ਆ। ਜੀ ਸੋ ਇਹ ਜਿਹੜੀਆਂ ਵੋਟਾਂ ਤੁਹਾਨੂੰ ਉਹਨਾਂ ਦੇ ਉੱਥੇ ਹੀ ਲਾਈਵ ਓਕ ਦੀ ਸਿਟੀ ਦੇ ਜਿਹੜੀ ਹੱਦ ਦੇ ਵਿੱਚ ਹੀ ਉਹਨਾਂ ਨੂੰ ਹੋਣਗੀਆਂ, ਸਾਰੀ ਜਗ੍ਹਾ ਨਹੀਂ ਹੋਣਗੇ। ਅਗਲੇ ਕਾਲਰ ਨੇ ਆਪਣੇ ਨਾਲ ਸਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਮੈਂ ਇੱਕ ਕੁਐਸਚਨ ਵੀ ਸੀਗਾ, ਰਾਏ ਵੀ ਸੀਗਾ ਨਾ, ਜਿਵੇਂ ਆਪਾਂ ਚਲੋ ਕਈ ਲੋਕਾਂ ਨੂੰ ਹਨਾ ਪਤਾ ਨਹੀਂ ਲੱਗਦਾ, ਜਿਵੇਂ ਨਾਂ ਹੀ ਨਹੀਂ ਪਤਾ ਹੁੰਦਾ ਵੀ ਫਲਾਨਾ ਬੰਦਾ ਕੌਣ ਆ ਵੋਟਿੰਗ 'ਚ, ਤੇ ਇਹ ਲੀਗਲ ਆ ਵੀ ਆਪਾਂ ਜਿਵੇਂ ਤੁਸੀਂ ਜਾਂ ਕੋਈ ਰੇਡੀਓ ਤੇ ਦੱਸ ਸਕਦਾ ਹੋਵੇ ਹਨਾ ਵੀ ਆਹ ਫਲਾਨੇ ਬੰਦੇ ਨੇ ਆਪਣੇ ਲਈ ਕੰਮ ਵਧੀਆ ਨਹੀਂ ਕੀਤਾ? ਬਿਲਕੁਲ, ਅਸੀਂ ਪਿਛਲੇ ਦਿਨਾਂ 'ਚ ਸਨੀ ਭਾਜੀ ਸ਼ੋਅ ਵੀ ਕੀਤੇ ਸੀ। ਉਹ ਈਵਨ ਪ੍ਰੋਪੋਜੀਸ਼ਨ ਜਾਂ ਜੇ ਕੋਈ ਕੈਂਡੀਡੇਟ ਬਾਰੇ ਪ੍ਰੋ ਐਂਡ ਕੌਨ ਉਹ ਆਪਾਂ ਦੱਸ ਸਕਦੇ ਹਾਂ। ਉਹ ਇਲੀਗਲ ਨਹੀਂ ਹੈਗਾ। ਈਵਨ ਜਿਹੜੇ ਤੁਹਾਡੇ ਘਰ ਦੇ ਵਿੱਚ ਬੈਲਟ ਤੋਂ ਬਿਨਾਂ ਇੱਕ ਹੋਰ ਬੁੱਕਲੇਟ ਆਉਂਦੀ ਹੈਗੀ ਆ ਜਿਹੜੀ ਇਦਾਂ ਦੀ ਜਨਰਲ ਇਲੈਕਸ਼ਨ ਦੀ, ਆਪਾਂ ਸਰੋਤਿਆਂ ਨੂੰ ਦੱਸਿਆ ਵੀ ਸੀ, ਉਹਦੇ ਵਿੱਚ ਪੂਰਾ ਦੱਸਿਆ ਹੁੰਦਾ ਵੀ ਕੈਂਡੀਡੇਟ ਦੇ ਕੀ ਵਿਚਾਰ ਆ, ਦੂਜੇ ਦੇ ਕੀ ਆ, ਇਹਦੇ ਅਗੇਂਸਟ ਕੀ ਹੈਗੇ ਆ ਜੀ। ਉਹੀ ਆ ਬਾਈ ਜੀ, ਕਿਉਂਕਿ ਮੈਂ ਨਾ ਕਈਆਂ ਨਾਲ ਅਸੀਂ ਗੱਲ ਕੀਤੀ ਸੀਗੀ, ਉਹ ਕਹਿੰਦੇ ਵੀ ਯਾਰ ਵੋਟ ਤਾਂ ਪਾ ਦਈਏ ਪਰ ਪਤਾ ਹੀ ਨਹੀਂ ਵੀ ਕਿਹਨੂੰ ਪਾਈਏ ਹਨਾ। ਸੋ ਮੇਰਾ ਕੁਐਸਚਨ ਮਤਲਬ ਮੇਰਾ ਸੁਝਾਅ ਇਹ ਸੀਗਾ ਵੀ ਜਿਵੇਂ ਚਲੋ ਅੱਗੇ ਤੋਂ ਵੀ ਫਿਊਚਰ 'ਚ ਵੀ ਜੇ ਮੰਨ ਲਓ ਕੋਈ ਬੰਦਾ ਜਿਵੇਂ ਆਪਣੀ ਕਮਿਊਨਿਟੀ ਲਈ ਕੰਮ ਨਹੀਂ ਕਰਦਾ ਹਨਾ ਤੇ ਜਸਟ ਵੋਟਾਂ ਲੈ ਲੈਂਦਾ, ਜਿਵੇਂ ਆਪਾਂ ਕਹਿੰਦੇ ਗੁਰਦੁਆਰੇ ਆ ਕੇ ਮਾੜਾ ਜਿਹਾ ਜਕਾਰਾ ਛੱਡ ਕੇ ਵੋਟਾਂ ਮੰਗਦਾ ਤੇ ਮੁੜ ਕੇ ਆਪਣੀ ਕਮਿਊਨਿਟੀ ਨੂੰ ਪੁੱਛਦਾ ਨਹੀਂ, ਇਹੋ ਜਿਹੇ ਲੋਕਾਂ ਨੂੰ ਬਾਈ ਜੀ ਵੋਟ ਆਊਟ ਜ਼ਰੂਰ ਕਰਨਾ ਚਾਹੀਦਾ। ਤੇ ਆਲਸੋ ਆਪਣੇ ਜੀ ਜਿਵੇਂ ਹੁਣ ਡੈਮੋਕ੍ਰੇਟਾਂ ਨੇ ਕੈਲੀਫੋਰਨੀਆ ਦਾ ਭੱਠਾ ਬਿਠਾਇਆ ਹੋਇਆ, ਮੈਨੂੰ ਲੱਗਦਾ ਇੱਕ ਵਾਰ ਤਾਂ ਚੇਂਜ ਕਰਕੇ ਜ਼ਰੂਰ ਦੇਖਣਾ ਚਾਹੀਦਾ ਜੀ ਲੋਕਾਂ ਨੂੰ। ਬਿਲਕੁਲ ਜੀ, ਇਹੀ ਖਾਸੀਅਤ ਆ ਜੀ ਇਸ ਪ੍ਰੋਸੈਸ ਦੀ। ਨਹੀਂ ਚੰਗਾ ਲੱਗਦਾ ਬੰਦਾ ਹਟਾ ਲਓ, ਜੇ ਉਹ ਵੀ ਨਹੀਂ ਚੰਗਾ ਉਹਨੂੰ ਹਟਾ ਕੇ ਕੋਈ ਹੋਰ ਲੈ ਆਓ। ਸੋ ਇਹ ਤਾਂ ਜ਼ਰੂਰ ਕਰ ਦੇਣਾ। ਜਦੋਂ ਇੱਕੋ ਨੂੰ ਤੁਸੀਂ ਸਿਰੇ ਬਿਠਾਈ ਰੱਖਦੇ ਹੋ, ਕਹਿੰਦਾ ਯਾਰ ਆਪਾਂ ਕਿਹੜਾ ਕਿਸੇ ਪਾਸੇ ਜਾਣਾ ਆ, ਕਰੀ ਚਲੋ ਜਿੱਦਾਂ ਮਰਜ਼ੀ ਆ। ਸੋ ਡੈਫੀਨੇਟਲੀ ਬੰਦੇ ਬਦਲ ਕੇ, ਹੁਣ ਆਪਾਂ ਪੰਜਾਬ ਦੇ ਵਿੱਚ ਵੀ ਸਾਰੇ ਜਾਣੇ ਹੋਕਾ ਮਾਰਦੇ ਹੁੰਦੇ ਆ ਵੀ ਬੰਦਾ ਬਦਲ ਕੇ ਦੇਖੋ ਕੁਝ ਹੋਰ ਕਰਕੇ ਦੇਖੋ। ਸੋ ਇਹ ਥਾਂ ਹਰ ਇੱਕ ਥਾਂ ਦੇ ਉੱਤੇ ਜਿਹੜੀ ਇਹ ਚੀਜ਼ ਜਿਹੜੀ ਉਹ ਲਾਗੂ ਹੁੰਦੀ ਆ। ਬਿਲਕੁਲ। ਸੋ ਥੈਂਕ ਯੂ ਸਨੀ। ਥੈਂਕ ਯੂ, ਮਿਹਰਬਾਨੀ ਜੀ। ਸੋ ਸਰੋਤਿਓ, ਤੁਸੀਂ ਵੀ ਕਾਲ ਕਰਕੇ ਜੇ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਕੁਝ ਕਹਿਣਾ ਚਾਹੁੰਦੇ ਆ ਵੋਟਿੰਗ ਪ੍ਰੋਸੈਸ ਨੂੰ ਲੈ ਕੇ ਵੀ ਜਾਂ ਵੋਟਾਂ ਨੂੰ ਲੈ ਕੇ ਵੀ, ਇਹ ਅਸੀਂ ਵੀ ਮੰਨਦੇ ਹਾਂ, ਹਰਜੋਤ ਸਿੰਘ ਜੀ ਸਾਰੇ ਜਾਣੇ ਮੰਨਦੇ ਆ ਵੀ ਇੱਥੇ ਜਿਹੜਾ ਵੋਟਿੰਗ ਦਾ ਪ੍ਰੋਸੈਸ ਆ ਉਹ ਥੋੜਾ ਕੰਪਲੀਕੇਟਡ ਜਿਹਾ ਜਿਹੜਾ ਉਹ ਲੱਗਦਾ ਆ। ਛੁੱਟੀ ਵੀ ਨਹੀਂ ਹੁੰਦੀ ਜਿੱਦਾਂ ਉੱਥੇ ਹੁੰਦਾ ਆ ਵੀ ਜਿੱਥੋਂ ਆਪਾਂ ਆਏ ਆ ਵੀ ਜਿੱਦਣ ਵੋਟਾਂ ਪੈਣੀਆਂ ਉੱਥੇ ਉਦਣ ਛੁੱਟੀ ਹੁੰਦੀ ਆ ਵੀ ਲੋਕਾਂ ਨੂੰ ਵੋਟ ਪਾਉਣ ਦੇ ਲਈ ਇੱਕ ਸਪੈਸ਼ਲ ਕਹਿ ਸਕਦੇ ਆ ਵੀ ਉਹਨਾਂ ਨੇ ਵੱਧ ਰੱਖਿਆ ਹੈਗਾ ਆ ਵੀ ਭਾਈ ਪਰ ਤੁਸੀਂ ਇੱਥੇ ਇਹ ਬੜਾ ਫਾਇਦਾ, ਹੁਣ ਮਹੀਨਾ ਪਹਿਲਾਂ ਦੇ ਬੈਲਟ ਆਇਆ ਹੋਊਗਾ, ਤੁਸੀਂ ਘਰ ਪੜ ਸਕਦੇ ਨਹੀਂ ਆ। ਹਾਂਜੀ, ਇਹ ਤਾਂ ਆਬਵੀਅਸਲੀ ਉਹੀ ਚੀਜ਼ ਉਸੇ ਚੀਜ਼ ਵੱਲ ਵੱਧ ਰਿਹਾ ਸੀਗਾ ਵੀ ਉਦੋਂ ਤਾਂ ਸਿਰਫ ਉੱਥੇ ਇੱਕ ਦਿਨ ਦੀ ਵੋਟਿੰਗ ਆ, ਇੱਥੇ ਮਹੀਨੇ ਭਰ ਦੀ ਜਿਹੜੀ ਇਹ ਵੋਟਿੰਗ ਆ। ਕੱਲ ਤੱਕ ਕੈਲੀਫੋਰਨੀਆ ਦੇ ਆંકੜੇ ਦੱਸਦੇ ਸੀਗੇ ਵੀ ਜਿੰਨੇ ਬੈਲਟਸ ਇਹਨਾਂ ਨੇ ਘੱਲੇ ਆ
ਉਹਨਾਂ ਵਿੱਚੋਂ 20% अर्ਲੀ ਵੋਟਿੰਗ ਜਿਹੜੀ ਉਹ ਹੋਈ ਆ। ਇਟਸ ਅ ਬਿਗ ਨੰਬਰ ਕਈ ਸਟੇਟਸ ਦੇ ਮੁਕਾਬਲੇ, ਪਰ ਫਿਰ ਵੀ ਇਸ ਤੋਂ ਵੀ ਵੱਧ ਜਿਹੜਾ ਹੋਣਾ ਚਾਹੀਦਾ ਆ। ਇੱਕ ਚੀਜ਼ ਜਿਹੜੀ ਦੇਖੀ ਹੈ, ਜਿਹੜੀ ਦੋਨੋਂ ਪਾਰਟੀਆਂ ਦੀ ਜਿਹੜੀ ਇਸ ਚੀਜ਼ ਦੇ ਉੱਤੇ ਰਾਏ ਬੜੀ ਵੱਖ-ਵੱਖ ਆ। ਜਿਹੜੇ ਡੈਮੋਕ੍ਰੇਟਸ ਆ ਉਹ अर्ਲੀ ਵੋਟਿੰਗ ਵੱਲ ਨੂੰ ਰੁਝਾਨ ਜਿਹੜਾ ਉਹ ਜ਼ਿਆਦਾ ਰੱਖਦੇ ਆ। ਜਿਹੜੇ ਡੈਮੋਕ੍ਰੇਟਸ ਆ ਉਹ अर्ਲੀ ਵੋਟਿੰਗ ਨੂੰ ਰੁਝਾਨ ਰੱਖਦੇ ਆ, ਤੇ ਜਿਹੜੇ ਰਿਪਬਲਿਕਨਸ ਆ ਉਹ ਕਹਿੰਦੇ ਨੇ ਵੀ ਜਿੱਦਣ ਵੋਟਿੰਗ ਆ ਉਸ ਦਿਨ ਬਾਹਰ ਜਾ ਕੇ ਜਿਹੜੀ ਉਹ ਵੋਟ ਪਾਓ। ਤੇ ਜਿਹੜੇ ਤੁਸੀਂ ਆંકੜੇ ਦੇਖੋਗੇ ਉਹਦੇ ਵਿੱਚ ਇਹ ਸਾਫ਼ ਸਪਸ਼ਟ ਆ, ਜਿਹੜੀ 50 ਸਾਲ ਤੋਂ ਉੱਤੇ ਦੀ ਉਮਰ ਵਾਲੇ ਲੋਕ ਨੇ ਉਹ ਜਿਹੜੇ ਆ ਉਹ ਸਭ ਤੋਂ ਜ਼ਿਆਦਾ ਵੋਟ ਪਾਉਂਦੇ ਨੇ, ਤੇ ਜਿਨ੍ਹਾਂ ਦੀ ਸਭ ਤੋਂ ਵੱਧ ਵੋਟਾਂ ਨੇ 18 ਤੋਂ ਲੈ ਕੇ 34 ਸਾਲ ਦੇ ਵਿੱਚ ਆ, ਉਹ ਸਭ ਤੋਂ ਘੱਟ ਵੋਟਾਂ ਪਾ ਰਹੇ ਨੇ। ਰੌਲਾ ਸਭ ਤੋਂ ਜ਼ਿਆਦਾ ਉਹਨਾਂ ਨੇ ਪਾਉਣਾ ਹੁੰਦਾ ਵੀ ਆਹ ਚੇਂਜ ਜੀ। ਚਾਹੀਦਾ, ਉਹ ਚੇਂਜ ਚਾਹੀਦਾ, ਇਹ ਚਾਹੀਦਾ, ਉਹ ਚਾਹੀਦਾ, ਪਰ ਉਹ ਵੋਟਿੰਗ ਦੇ ਵਿੱਚ ਜਦੋਂ ਹਿੱਸਾ ਨਹੀਂ ਲੈਂਦੇ ਤੇ ਫਿਰ ਜਿਹੜੇ ਵੋਟ ਪਾਉਂਦੇ ਵੀ ਭਾਈ ਬੰਦੇ ਤਾਂ ਉਹਨਾਂ ਦੇ ਹਿਸਾਬ ਦੇ ਨਾਲ ਹੀ ਚੁਣੇ ਜਾਣੇ ਆ, ਉਹਨਾਂ ਦੀ ਮਰਜ਼ੀ ਦੇ ਹੀ ਜਿਹੜੇ ਉਹ ਚੁਣੇ ਜਾਣੇ ਆ। ਸੋ ਫਿਰ ਬਾਅਦ ਦੇ ਵਿੱਚ ਆਪਾਂ ਜਿਹੜੇ ਉਹ ਕਰਦੇ ਰਹਿੰਦੇ ਆ ਤੇ ਫਿਰ ਉਹ ਪ੍ਰੋਬਲਮ ਆ ਜਾਂਦੀ ਹੈ। ਹਰਜੀਤ ਸਿੰਘ ਜੀ ਆਪਣੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਪੰਜਾਬੀ ਅਕਾਲ। ਰੇਡੀਓ ਦੀ ਟੀਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਬਹੁਤ ਸਰੋਤੇ ਨੇ ਬਹੁਤ ਕੁਝ ਦੱਸਿਆ ਤੇ ਵੋਟਾਂ ਬਹੁਤ ਜ਼ਰੂਰੀ ਪੈਣੀਆਂ ਚਾਹੀਦੀਆਂ। ਤੁਸੀਂ ਤਾਂ ਬਹੁਤ ਦੇਰ ਤੋਂ ਕਹਿ ਰਹੇ ਹੋ ਵੋਟ ਪਾਉਣੀ ਵੀ ਚਾਹੀਦੀ ਆ, ਪਰ ਇਦਾਂ ਦੇ ਬੰਦੇ ਮੈਂ ਦੇਖੇ ਆ ਬਹੁਤ ਸਾਰੇ ਆਪਣੇ ਵੀ, ਜਿਨ੍ਹਾਂ ਨੂੰ ਪੁੱਛੀ ਉਹ ਕਹਿੰਦੇ ਉਹ ਪਈਆਂ ਹੋਣਗੀਆਂ ਕਿਤੇ, ਪਤਾ ਨਹੀਂ, ਹਨਾ। ਹੁਣ ਫਿਰ ਵੀ ਬਾਰ-ਬਾਰ ਰੇਡੀਓ, ਪੰਜਾਬੀ ਰੇਡੀਓ ਜਗਾ ਰਹੇ ਨੇ ਤੁਹਾਨੂੰ ਸਾਰਿਆਂ ਨੂੰ ਵੀ ਜਾਗੋ। ਇਹ ਬਹੁਤ ਜ਼ਰੂਰੀ ਆ, ਕਿਉਂਕਿ ਬਾਅਦ ਚੋਂ ਜਿੱਦਾਂ ਸਮਾਲ ਬਿਜ਼ਨਸ ਵਾਸਤੇ ਪ੍ਰੋਪੋਜੀਸ਼ਨ ਹੈਗੀ ਆ, ਹਨਾ, ਸਾਰਿਆਂ ਨੂੰ ਪਤਾ। ਉਹਨਾਂ ਨੇ ਬੈਲਟ ਪੇਪਰ ਦੇ ਅਖੀਰ ਵਿੱਚ ਪਾਈ ਆ, ਉੱਥੇ ਜਾਣਾ ਜਾਂ ਨਹੀਂ ਜਾਣਾ ਕਿਸੇ ਨੇ ਪਤਾ ਨਹੀਂ, ਦੇਖਣੀ ਵੀ ਨਹੀਂ। ਉਹ ਪਤਾ ਉਦੋਂ ਲੱਗਣਾ ਜਦੋਂ ਪਾਸ ਹੋ ਗਈ, ਉਹ ਕਹਿਣਾ ਅੱਛਾ ਇਹ ਸੀਗੀ, ਇਹ ਤੇ ਨੋ ਕਰਨਾ ਸੀਗਾ, ਉਹ ਅੱਛਾ ਸਾਨੂੰ ਤਾਂ ਪਤਾ ਹੀ ਨਹੀਂ ਯਾਰ, ਇਹ ਪਤਾ ਹੀ ਨਹੀਂ। ਏਦਾਂ ਦੀਆਂ ਪ੍ਰੋਪੋਜੀਸ਼ਨ, ਏਦਾਂ ਦੇ ਮੈਜਰਸ ਹੈਗੇ ਨੇ, ਉਹਨਾਂ ਨੂੰ ਪੜ੍ਹੋ। ਖਾਸ ਕਰਕੇ ਪੰਜਾਬੀ ਰੇਡੀਓ ਤੁਸੀਂ ਦੱਸਿਆ ਵੀ ਸੀਗਾ ਕਿ ਪੰਜਾਬੀ 'ਚ ਤੁਸੀਂ ਬੈਲਟ ਪੇਪਰ ਮੰਗਾ ਸਕਦੇ ਆ, ਤੁਸੀਂ ਟਿਕ ਮਾਰ ਕਰਕੇ ਆ ਭੇਜੋ, ਤੁਹਾਨੂੰ ਪੰਜਾਬੀ 'ਚ ਭੇਜ ਦੇਣਗੇ। ਚਲੋ ਜੇ ਕਿਸੇ ਨੇ ਮੰਗਾ ਲਿਆ ਤਾਂ ਬਹੁਤ ਚੰਗੀ ਗੱਲ ਹੈ, ਜੇ ਨਹੀਂ ਤੇ ਤੁਸੀਂ ਬੱਚਿਆਂ ਕੋਲ ਪੜ੍ਹਾ ਕੇ ਤੇ ਵੋਟ ਜ਼ਰੂਰ ਕਰੋ। ਜੇ ਮੇਲ ਇਨ ਹੈਗੀ ਤਾਂ ਜਿੱਦਾਂ ਉਹਨਾਂ ਨੇ ਦੱਸਿਆ ਹੀ ਹੈ ਤੁਹਾਨੂੰ, ਅੱਜ ਦੀ ਸਟੈਂਪ ਲੱਗਣੀ ਬਹੁਤ ਜ਼ਰੂਰੀ ਆ। ਜਿੱਦਾਂ ਸਾਡੇ ਵੋਟਿੰਗ ਕਾਰਡ ਨਹੀਂ ਆਏ ਸੀਗੇ, ਸਾਡੇ ਕੋਲ ਉਹ ਗਾਈਡ ਆ ਗਈ ਸੀਗੀ, ਹੋਰ ਕੁਝ ਨਹੀਂ ਆਇਆ। ਮੈਂ ਜਦੋਂ ਦੇਖਿਆ ਪਾਉਣ ਲੱਗੇ ਤਾਂ ਹੈ ਹੀ ਨਹੀਂ, ਤੇ ਮੈਨੂੰ ਸਪੈਸ਼ਲੀ ਮੈਂ ਕਾਲ ਕਰਕੇ, ਕਿਉਂਕਿ ਅੱਜ ਦੇ ਦਿਨ ਮੈਂ ਵਿਹਲਾ ਨਹੀਂ ਸੀਗਾ, ਤੇ ਮੈਂ ਸਟਾਕਟਨ ਸਨਵਾਕਨ ਕਾਉਂਟੀ 'ਚ ਜਾ ਕੇ ਸਾਰੇ ਪਰਿਵਾਰ ਨੂੰ ਲੈ ਕੇ ਤੇ ਪਾ ਕੇ ਆਇਆ, ਹਨਾ। ਜੇ ਮਤਲਬ ਤੁਸੀਂ ਹਿੰਮਤ ਕਰੋ, ਇਹ ਤੁਹਾਡਾ ਹੱਕ ਬਣਦਾ, ਤੁਹਾਡਾ ਵੋਟ ਪਾਉਣ ਦਾ ਹੱਕ ਹੈਗਾ, ਤੇ ਇਹ ਜ਼ਰੂਰੀ ਹੈਗਾ ਕਿ ਤੁਸੀਂ ਇਹ ਪ੍ਰੋਪੋਜੀਸ਼ਨ ਜਿਹੜੀਆਂ ਸਮਾਲ ਬਿਜ਼ਨਸ ਅਫੈਕਟ ਕਰਦੀਆਂ ਉਹਦੀ ਜ਼ਰੂਰ ਕੇਅਰ ਕਰੋ। ਹਾਂਜੀ, ਤੇ ਬਾਅਦ 'ਚ ਇਹ ਨਾ ਹੋਵੇ ਸੋਚੋ ਯਾਰ ਅਸੀਂ ਤਾਂ ਭੁੱਲ ਹੀ ਗਏ, ਹਨਾ। ਬੜਾ ਜ਼ਰੂਰੀ ਆ ਤੇ ਬਹੁਤ ਵਧੀਆ ਤੁਸੀਂ ਜਗਾਉਣ ਦਾ ਕੰਮ ਕਰ ਰਹੇ ਹੋ ਜੀ। ਮਿਹਰਬਾਨੀ। ਮਿਹਰਬਾਨੀ। ਸੋ ਦੇਖੋ, ਇਹਨਾਂ ਦਾ ਵੀ ਸਮਾਲ ਬਿਜ਼ਨਸ ਆ, ਹਰ ਕੋਈ ਆਪਣੇ ਜਿਹੜਾ ਬਿਜ਼ਨਸ ਦੀ ਇੰਡੀਵਿਜੂਅਲ ਲੈਵਲ ਤੇ ਕ੍ਰਾਈਮ ਨੂੰ ਲੈ ਕੇ ਤੁਸੀਂ ਕੈਂਡੀਡੇਟ ਦੇਖੋ ਵੀ ਕਿਹਦੀ ਪੋਜੀਸ਼ਨ ਕਿੱਥੇ ਕੀ ਹੈਗੀ ਆ। ਸੋ ਬਿਲਕੁਲ ਆਪਾਂ ਪਿਛਲੇ ਹਫ਼ਤੇ 'ਚ ਵੀ, ਉਹ ਤੋਂ ਪਿਛਲੇ ਹਫ਼ਤੇ ਐਕਸਪਲੇਨ ਤਾਂ ਬਹੁਤ ਕੀਤਾ, ਜਿਹੜੇ ਮਿਸ ਕਰ ਗਏ ਆ, ਤੇ ਜ਼ਰੂਰ ਇੰਨਾ ਬੜਾ ਸੌਖਾ ਕੰਮ ਆ, ਕੋਈ ਔਖਾ ਨਹੀਂ ਕੰਮ ਹੈਗਾ। ਹਾਂਜੀ, ਨਹੀਂ ਬਿਲਕੁਲ ਆਪਸ਼ਨਸ ਸਾਰਾ ਕੁਝ ਜਿਹੜਾ ਤੁਹਾਡੇ ਕੋਲ ਆ। ਇੱਕ ਹੋਰ ਆਪਣੇ ਨਾਲ ਜੁੜੇ ਨੇ ਹਰਜੋਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਹਰਜੋਤ ਕੌਰ, ਮੈਂ ਰਨ ਕਰ ਰਹੀ ਹਾਂ ਯੂਨੀਵਰਸਿਟੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਲਈ, ਏਰੀਆ 4 ਲਈ। ਜੀ ਜੀ। ਹਾਂਜੀ, ਮੈਂ ਸਿਰਫ ਮਾੜਾ ਜਿਹਾ ਆ ਕੇ ਕਹਿਣਾ ਚਾਹੁੰਦੀ ਸੀ ਸਾਰੇ ਸਰੋਤਿਆਂ ਨੂੰ ਦੇ ਵੋਟ ਜ਼ਰੂਰ ਪਾਇਓ, ਦੇ ਘਰੇ ਨਾ ਰਹਿਣ ਬੈਲਟ। ਕਈ ਟਾਈਮ ਅਸੀਂ ਭੁੱਲ ਜਾਂਦੇ ਹਾਂ ਵੋਟਾਂ ਪਾਉਣ ਨੂੰ, ਜਾਂ ਸਾਨੂੰ ਲੱਗਦਾ ਵੀ ਇੰਨਾ ਕੋਈ ਫਾਇਦਾ ਨਹੀਂ ਹੈਗਾ, ਪਰ ਜ਼ਰੂਰ ਵੋਟਾਂ ਪਾਓ। ਸਾਨੂੰ ਆਪਣੀ ਯੂਥ ਨੂੰ ਮਦਦ ਕਰਕੇ ਉਹਨਾਂ ਦੀ ਤਰੱਕੀ ਵਾਸਤੇ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ। ਸੋ ਬਸ ਬੇਨਤੀ ਆ ਵੀ ਜ਼ਰੂਰ ਮੈਨੂੰ ਵੋਟ ਪਾਇਓ ਜੀ, ਤੇ ਸਕੂਲ ਬੋਰਡ ਲਈ ਥੋੜੀ ਵਧੀਆ। ਸੋ ਹਰਜੋਤ, ਇਹ ਵੀ ਦੱਸ ਦਿਓ ਤੁਸੀਂ ਕਿਹੜੀ ਜਗ੍ਹਾ ਤੋਂ ਰਨ ਕਰ ਰਹੇ ਆ, ਕਿਹੜੀ ਇਲੈਕਸ਼ਨ ਦੇ ਵਿੱਚ ਆ ਤੁਸੀਂ? ਹਾਂਜੀ, ਯੂਨੀਵਰਸਿਟੀ ਦੀ ਇਲੈਕਸ਼ਨ ਦੇ ਵਿੱਚ, ਉਹਦੇ ਸਕੂਲ ਬੋਰਡ ਵਾਸਤੇ, ਏਰੀਆ 4 ਦੇ ਵਿੱਚ। ਠੀਕ ਹੈ, ਓਕੇ, ਥੈਂਕ ਯੂ ਹਰਜੋਤ, ਤੇ ਬੈਸਟ ਆਫ ਲੱਕ ਜੀ। ਹਾਂਜੀ, ਥੈਂਕ ਯੂ ਜੀ। ਜੀ, ਸੋ ਬਿਲਕੁਲ। ਸੋ ਬਹੁਤ ਸਾਰੇ ਦੇਖੋ ਕੈਂਡੀਡੇਟਸ ਉਹਨਾਂ ਨੇ ਆਪਣੀ ਜਿਹੜੀ ਗੱਲ ਰੱਖੀ, ਬਹੁਤ ਸਾਰੇ ਲੋਕਾਂ ਨੇ ਜਿਹੜੀ ਉਹ ਆਪਣੀ ਇਸ ਚੀਜ਼ ਦੇ ਵਿੱਚ ਜਿਹੜੀ ਉਹ ਗੱਲ ਰੱਖੀ ਆ। ਕੈਲੀਫੋਰਨੀਆ ਹੀ ਇੰਨਾ ਵਾਸਟ ਆ, ਇੱਥੇ ਦੀਆਂ ਸਾਰੀਆਂ ਇਲੈਕਸ਼ਨਸ ਨੂੰ ਕਵਰ ਕਰਨਾ ਸਾਡੇ ਲਈ ਕਾਈਂਡ ਆਫ
ਇੰਪੋਸੀਬਲ ਆ, ਤੇ ਅਮਰੀਕਾ ਤਾਂ ਫਿਰ ਓਬਵੀਅਸਲੀ ਉਸ ਤੋਂ ਵੀ ਜ਼ਿਆਦਾ ਹੈ। ਹਰ ਇੱਕ ਥਾਂ ਦੇ ਵੱਖ-ਵੱਖ ਲੋਕਲ ਇਸ਼ੂਜ਼, ਛੋਟੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਤੱਕ ਹਰ ਇੱਕ ਦੇ ਆਪੋ ਆਪਣੇ ਜਿਹੜੇ ਇਸ਼ੂਜ਼ ਆ। ਵੋਟਰ ਨੇ ਜਿਹੜਾ ਉਹ ਦੇਖਣਾ ਹੈ ਵੀ ਮੇਰੇ ਲਈ ਕਿਹੜਾ ਇਸ਼ੂ ਇੰਪੋਰਟੈਂਟ ਆ, ਉਹਦੇ ਉੱਤੇ ਕਿਹੜੇ ਕੈਂਡੀਡੇਟ ਦਾ ਕਿਹੜੀ ਚੀਜ਼ ਦਾ ਜਿਹੜਾ ਉਹ ਵੱਖਰਾ ਜਿਹੜਾ ਹੈਗਾ ਆ। 7 ਪ੍ਰੋਪੋਜੀਸ਼ਨਸ ਜਿਹੜੀਆਂ ਕੈਲੀਫੋਰਨੀਆ 'ਚ ਆ, ਜਿਨ੍ਹਾਂ ਵਿੱਚ ਅਬੋਰਸ਼ਨ ਰਾਈਟਸ ਤੋਂ ਲੈ ਕੇ ਜਿਹੜੀ ਗੈਂਬਲਿੰਗ 2 ਤੋਂ ਲੈ ਗੈਂਬਲਿੰਗ ਵੀ ਕੇ ਆ, ਹਾਂਜੀ। ਉਹ ਵੀ ਹੈਗੀਆਂ ਆ। ਫਿਰ ਬੱਚਿਆਂ ਦੀ ਪੜ੍ਹਾਈ ਵਾਲੇ ਜਿਹੜੇ ਉਸ ਨੂੰ ਲੈ ਕੇ ਇਲੈਕਟ੍ਰਿਕ ਗੱਡੀਆਂ ਦੇ ਲਈ ਜਿਹੜੇ 2 ਮਿਲੀਅਨ ਤੋਂ ਉੱਤੇ ਇਨਕਮ ਵਾਲੇ ਉਹਨਾਂ ਦੇ ਉੱਤੇ ਐਕਸਟਰਾ ਟੈਕਸ ਵਾਲੇ ਆ, ਲਿਫਟ ਵਾਲਾ ਆ, ਹੋਰ ਕਈ ਕੁਛ ਜਿਹੜੀਆਂ ਇੱਦਾਂ ਦੀਆਂ 7 ਪ੍ਰੋਪੋਜੀਸ਼ਨ ਆ। ਉਹ ਸਾਰੇ ਕੈਲੀਫੋਰਨੀਆ ਦੇ ਵੋਟਰਸ ਨੂੰ ਸੱਤੇ ਦੀਆਂ ਸੱਤੇ ਆਉਣੀਆਂ ਆ। ਤੇ ਫਿਰ ਨਾਲ ਗਵਰਨਰ ਦੀ ਹੋਣੀ ਆ ਤੁਹਾਡੇ ਸਾਹਮਣੇ, ਉਹ ਚੀਜ਼ ਹੋਣੀ ਆ। ਅਟਾਰਨੀ ਜਨਰਲ ਦੀ ਜਿਹੜੀ ਉਹ ਹੋਊਗੀ, ਕੰਟਰੋਲਰ ਜਿਹੜੇ ਹੁੰਦੇ ਆ ਉਹਨਾਂ ਦੀ ਜਿਹੜੀ ਉਹ ਹੋਣੀ ਆ। ਸੋ ਕੁਛ ਇਲੈਕਸ਼ਨਸ ਜਿਹੜੀਆਂ ਆ ਉਹ ਸਾਰਿਆਂ ਦੇ ਲਈ ਹੋਣੀਆਂ, ਤੇ ਕੁਛ ਜਿਹੜੀਆਂ ਉਹ ਲੋਕਲ ਹੋਣੀਆਂ। ਲੈਥਰੋਪ ਤੋਂ ਹੈਗੇ ਨੇ, ਆਪਣੇ ਮੰਟੀਕਾ ਦੇ ਵਿੱਚ ਜਿਹੜੇ ਆ ਕੁਛ ਆਪਣੇ ਪੰਜਾਬੀ ਕੈਂਡੀਡੇਟ ਗੈਰੀ ਸਿੰਘ ਆ, ਲੈਥਰੋਪ ਤੋਂ ਮਿਲਦਾ ਸਨੀ ਧਾਲੀਵਾਲ ਜਿਹੜੇ ਆ ਉਹ ਨੇ, ਹੋਰ ਕਈ ਥਾਵਾਂ ਦੇ ਉੱਤੇ ਜਿਹੜੇ ਵੱਖ-ਵੱਖ ਥਾਂ ਦੇ ਉੱਤੇ ਰਨ ਕਰ ਰਹੇ ਆ। ਸੋ ਮੇਕ ਸ਼ੋਰ ਕਰੋ ਵੀ ਤੁਹਾਨੂੰ ਕਿਹੜਾ ਕੈਂਡੀਡੇਟ ਚੰਗਾ ਲੱਗਦਾ ਆ, ਤੇ ਉਹਦੇ ਹਿਸਾਬ ਦੇ ਨਾਲ ਫਿਰ ਤੁਸੀਂ ਉਦੋਂ ਵੋਟ ਜਿਹੜੀ ਉਹ ਤੁਸੀਂ ਪਾਓ, ਤੇ ਵੋਟ ਪਾਉਣੋਂ ਜਿਹੜਾ ਉਹ ਰਹਿ ਨਾ ਜਾਓ। ਤੇ ਜੇ ਅਜੇ ਤੁਸੀਂ ਸਿਟੀਜ਼ਨ ਨਹੀਂ ਬਣੇ, ਆਉਣ ਵਾਲੇ ਸਮੇਂ 'ਚ ਬਣਨਾ ਆ, ਤੇ ਇਲੈਕਸ਼ਨਾਂ ਤਾਂ ਆਉਂਦੀਆਂ ਰਹਿਣੀਆਂ ਆ। ਜਦੋਂ ਵੀ ਤੁਸੀਂ ਬਣ ਜਾਂਦੇ ਆ, ਸਿਟੀਜ਼ਨ ਬਣ ਜਾਂਦੇ ਆ, ਸਹੁੰ ਚੱਕ ਲੈਂਦੇ ਆ, ਤੇ ਨਾਲ ਦੇ ਨਾਲ ਹੀ ਜਿਹੜੀ ਆਪਣੀ ਵੋਟਾਂ ਦੇ ਲਈ ਜ਼ਰੂਰ ਰਜਿਸਟਰ ਕਰ ਲਿਆ ਕਰੋ। ਤੇ ਆਪਣੇ ਅਖੀਰਲੇ ਕਾਲਰ ਆਪਾਂ ਲਵਾਂਗੇ, ਫਿਰ ਪ੍ਰੋਗਰਾਮ ਦੀ ਸਮਾਪਤੀ ਆ। ਸਤਨਾਮ ਸਿੰਘ ਜੀ ਇੱਕ ਵਾਰੀ ਫਿਰ ਜੁੜੇ ਨੇ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਇੱਕ ਬੇਨਤੀ ਜ਼ਰੂਰ ਕਰਨੀ ਹੈ, ਕਿਉਂਕਿ ਆਪਣੇ ਤੁਹਾਨੂੰ ਪਤਾ ਹਰ ਇੱਕ ਸਿਟੀ 'ਚ ਦੇਖੋ ਆਪਣੇ ਮਤਭੇਦ ਵੱਧਦੇ ਹੁੰਦੇ ਆਪਣੇ, ਤੇ ਕਈ ਕਮੇਟੀਆਂ ਕਰਕੇ ਵੀ ਹੋ ਜਾਂਦੇ। ਤੇ ਮੈਂ ਬੇਨਤੀ ਹੈ ਕਿ ਕੋਈ ਨਾ ਕੋਈ ਇਹਦੀ ਦੇਖੋ ਹੈਲਪ ਤਾਂ ਕਰਦਾ ਨਾ, ਕੋਈ ਜੁੜਿਆ ਕਿਸੇ ਨਾਲ, ਪਰ ਇਹ ਨਹੀਂ ਕਹਿਣਾ ਫਲਾਨਾ ਉਹਦੇ ਨਾਲ ਜੁੜਿਆ ਵੀ ਅਸੀਂ ਨਹੀਂ। ਤੁਸੀਂ ਵੋਟ ਪਾਉਣੀ ਕੈਂਡੀਡੇਟ ਨੂੰ, ਨਾ ਕਿ ਦੂਜੇ ਪਰਸਨ ਨੂੰ ਪਾਉਣੀ ਹੈ ਨਾ। ਤੇ ਸਾਰਿਆਂ ਵਾਸਤੇ ਜਿਹੜਾ ਮੁੱਦਾ ਵੀ ਹੁਣ ਉੱਠਣਾ, ਸਾਰੇ ਇੱਕ ਪਾਰਟੀ ਦੇ ਲਈ ਸਾਰਿਆਂ ਲਈ ਉੱਠਣਾ। ਇਹ ਜ਼ਰੂਰੀ ਬੇਨਤੀ ਵੀ ਇਹਨਾਂ ਨੂੰ ਆਪਣੇ ਮਤਭੇਦ ਆਪਸੀ ਕੀ ਰੰਜਿਸ਼ ਨਾ ਕੱਢਿਓ, ਤੇ ਇਹ ਜਿਹੜੇ ਕੈਂਡੀਡੇਟ ਬੱਚਿਆਂ ਨੂੰ ਇਹਨਾਂ ਨੂੰ ਵੋਟ ਜ਼ਰੂਰ ਪਾਓ, ਇਹਨਾਂ ਕਾਮਯਾਬ ਕੇ ਸਾਰਿਆਂ ਦੀ ਆਵਾਜ਼ ਬਣਨਾ ਇਹਨਾਂ ਨੂੰ, ਨਾ ਕਿ ਇੱਕ ਧੜੇ ਦੀ। ਇਹ ਜ਼ਰੂਰੀ ਹੈ ਹਰ ਇੱਕ ਸਿਟੀ 'ਚ ਇਹ ਜ਼ਰੂਰ ਹੈ ਪਤਾ ਹੀ ਵੀ ਠੀਕ ਹੈ। ਨਹੀਂ ਕਈ ਹੁੰਦੇ ਮਤਭੇਦ ਆਪਸ ਵਿੱਚ, ਤੇ ਪਾਰਟੀਆਂ ਗੁਰਦੁਆਰਿਆਂ ਵੀ ਹੋ ਜਾਂਦੀਆਂ। ਤੇ ਇਹ ਜਿਹੜਾ ਸਾਡਾ ਮਸਲਾ ਇਹ ਹੈਗਾ ਪਬਲਿਕ ਦਾ, ਸਾਰਾ ਐਜੂਕੇਸ਼ਨ ਦਾ, ਸਿਟੀ ਦਾ, ਸਾਰੇ ਉਹਨਾਂ ਵਾਸਤੇ ਆਵਾਜ਼ ਬਣਨਾ। ਉਹਨਾਂ ਨੂੰ ਤਾਂ ਮੈਂ ਇਹੀ ਬੇਨਤੀ ਕਰਦੀ ਵੀ ਇਹਨਾਂ ਜ਼ਰੂਰ ਮਦਦ ਕਰੋ। ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਕੈਂਡੀਡੇਟ ਆ ਉਹ ਰਨ ਕਰ ਰਹੇ ਆ। ਸੋ ਆਪਣਾ ਸਮਾਂ ਵੀ ਤਕਰੀਬਨ ਜਿਹੜਾ ਉਹ ਸਮਾਪਤ ਆ। ਇੱਕ ਹੋਰ ਕਾਲਰ ਆਪਣੇ ਕੋਲ ਜੁੜੇ ਹੋਏ ਨੇ, ਜਿਨ੍ਹਾਂ ਦੇ ਆਈ ਥਿੰਕ ਰਿਸ਼ਤੇਦਾਰ ਉਹਨਾਂ ਦੇ ਲਈ ਪਹਿਲਾਂ ਬੋਲ ਕੇ ਗਏ ਨੇ। ਲਾਈਵ ਵੋਕ ਤੋਂ ਜਿਹੜੇ ਕੈਂਡੀਡੇਟ ਆ ਉਹ ਵੀ ਆਪਣੀ ਗੱਲ ਜਿਹੜੀ ਉਹ ਰੱਖਣਾ ਚਾਹੁੰਦੇ ਨੇ। ਜੇ ਅਰਥਿਆਲਾ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅੱਛਾ ਜੀ, ਮੈਂ ਇੱਥੇ ਲਾਈਵ ਵੋਕ ਸ਼ਹਿਰ ਤੋਂ ਗੱਲਬਾਤ ਕਰ ਰਹੇ ਹਾਂ, ਸਟਰ ਕਾਉਂਟੀ ਇਨ ਯੂਬਾ ਸਿਟੀ, ਨੈਕਸਟ ਟੂ ਯੂਬਾ ਸਿਟੀ। ਅਸੀਂ ਹੈਗੇ ਲਾਈਵ ਵੋਕ ਸਿਟੀ ਕਾਉਂਸਲ ਦਾ, ਸਾਡਾ ਰੀ-ਇਲੈਕਸ਼ਨ ਆ, ਤਾਂ ਅੱਜ ਇਲੈਕਸ਼ਨ ਡੇ ਹੈਗਾ। ਤਾਂ ਮੈਂ ਸੁਨੇਹਾ ਇਹ ਦੇਣਾ ਸੀ ਸਾਰੇ ਜਿਹੜੇ ਆਪਣੇ ਪੰਜਾਬੀ, ਆਪਣੇ ਪਾਕਿਸਤਾਨ ਦੇ ਬੰਦੇ, ਸਾਰੇ ਬੰਦੇ ਜ਼ਰੂਰ ਵੋਟ ਪਾਉਣਾ ਅੱਜ, ਕਿਉਂਕਿ ਸਾਡੀ ਲੋੜ ਆ। ਸਾਡਾ ਇੱਕ ਪੰਜਾਬੀ ਹੈ ਬੈਠਾ, ਤਾਂ ਮੈਂ ਦੂਸਰਾ ਸੀ, ਤਾਂ ਅੱਜ ਮੇਰੀ ਰੀ-ਇਲੈਕਸ਼ਨ ਹੋਣਾ, ਤਾਂ ਸਾਡਾ ਇਹੀ ਚੰਗਾ ਫਾਇਦਾ ਆ ਕਿ ਸਾਡਾ ਇਲੈਕਸ਼ਨ ਚੋਣ ਫੇਰ ਹੋ ਜਾਵੇ ਤੇ ਸਾਡਾ ਰਾਈਟਸ ਨਾ ਮੁੱਕ ਜਾਣ। ਦੂਸਰੀ ਗੱਲ ਹੈਗੀ ਆ, ਅਸੀਂ ਪੈਸੇ ਵੀ ਬਚਾਏ ਸੀ ਪਿਛਲੇ ਸਾਲ, $100 ਤੱਕ, $1000 ਤੱਕ ਟੈਕਸ ਬੰਦ ਕੀਤੇ ਸੀ ਲੋਕਾਂ ਦੇ ਘਰਾਂ ਦੇ, ਉਹ ਫਿਰ ਮੁੜ ਕੇ ਉਹਨਾਂ ਨੂੰ ਲਾ ਦੇਣੇ ਜੇ ਅਸੀਂ ਨਹੀਂ ਚੋਣ ਹੋਏ। ਦੂਸਰੀ ਗੱਲ ਹੈਗਾ ਕਿ ਸਾਡੇ ਪੰਜਾਬੀਆਂ, ਸਾਰੇ ਇੰਡੀਆ ਦਾ, ਪਾਕਿਸਤਾਨ ਦੇ ਬੰਦੇ ਦਾ ਤਕਰੀਬਨ 500 ਵੋਟ ਆ ਉੱਥੇ ਲਾਈਵ ਵੋਕ 'ਚ, ਪਰ ਹਜੇ 200 ਵੋਟ ਗਿਆ ਵਾ ਬਾਈ ਮੇਲ ਜਿਹੜੇ ਲੋਕਾਂ ਨੇ ਭੇਜੇ ਆ। ਸੋ ਸਾਨੂੰ ਜੇ ਅਸੀਂ, ਸਾਡਾ ਹੱਕ ਬਣਦਾ, ਸਾਡਾ ਵੋਟ ਇੰਨਾ ਬਹੁਤ ਜ਼ਰੂਰੀ ਆ। ਤੇ ਜੇ ਤੁਹਾਨੂੰ ਵੋਟ ਦਾ ਪੇਪਰ ਨਹੀਂ ਪਤਾ ਹੁੰਦਾ ਖੋਲ੍ਹਣ ਕਰਨੇ ਨੂੰ, ਪਲੀਜ਼ ਸਾਨੂੰ ਕਾਲ ਕਰੋ 530-870-2618, ਜਾਂ ਮਿਸਿਸ ਥਿਆੜਾ, ਮਾਮਾ ਥਿਆੜਾ, ਸਾਰੇ ਜਾਣਦੇ ਲਾਈਵ ਵੋਕ, ਉਹਨਾਂ ਨੂੰ ਸੁਨੇਹਾ ਦੇ ਦਿਓ। ਤਾਂ ਮੇਰੀ ਮਾਤਾ ਜੀ ਆ ਮਾਮਾ ਥਿਆੜਾ, ਤਾਂ ਉਹਨਾਂ ਨੂੰ ਵੀ ਦੱਸ ਦਿਓ ਕਿ ਅਸੀਂ ਤੁਹਾਡੇ ਘਰ ਜ਼ਰੂਰ ਆਵਾਂਗੇ, ਤੁਹਾਨੂੰ ਹੈਲਪ ਕਰਾਂਗੇ ਵੋਟਾਂ ਪਾਉਣ ਨੂੰ। ਜੀ, ਥੈਂਕ ਯੂ ਜੀ,
ਜੀ ਦੇਖੋ ਥੈਂਕ ਯੂ ਲਾਈਵ ਜੀ ਤਾਂ ਹਥਿਆਣਾ ਛੋਟਾ ਜੀ ਜਿਹਾ ਪਿੰਡ ਆ ਰਾਜਗੜ੍ਹ ਸੀ, ਇਹਨਾਂ ਦਾ ਢੋਲ ਲੈ ਕੇ ਉੱਥੇ ਥੋੜਾ ਜਿਹਾ ਥੋੜੀਆਂ ਗਲੀਆਂ ਆ ਤੇ ਇਕੱਠੇ ਹੋ ਜਾਣੇ ਲੋਕ। ਹਾਂਜੀ ਨਹੀਂ ਚਲੋ ਤੇ ਵਧੀਆ ਸੋ ਜੀ ਬਿਲਕੁਲ ਹਾਂ ਜੀ ਚਲੋ ਥੈਂਕ ਯੂ ਜੀ ਤੇ ਬੈਸਟ ਆਫ ਲੱਕ ਥੇੜਾ ਜੀ ਮਿਹਰਬਾਨੀ ਥੈਂਕ ਯੂ ਕਾਲ ਦੇ ਲਈ। ਸੋ ਸਮਾਂ ਵੀ ਆਪਣਾ ਜਿਹੜਾ ਹਰਜੋਤ ਸਿੰਘ ਜੀ ਸਮਾਪਤੀ ਦੇ ਵੱਲ ਆ। ਇਹ ਦੱਸਦੇ ਜਾਈਏ ਵੀ ਇਸ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਪਾਕਿਸਤਾਨ ਉੱਥੇ ਲੈ ਚੱਲਾਂਗੇ। ਉੱਥੋਂ ਚੱਲ ਰਹੇ ਜਿਹੜੇ ਸਮਾਗਮ ਨੇ ਉਹਨਾਂ ਦਾ ਜਿਹੜਾ ਪ੍ਰਸਾਰਨ ਆ ਉਹ ਆਪਾਂ ਤੁਹਾਡੇ ਲਈ ਜਿਹੜਾ ਆ ਉਹ ਕਰਾਂਗੇ। ਸੋ ਮੇਕ ਸ਼ੋਰ ਕਰਿਓ ਵੀ ਤੁਸੀਂ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ ਤੇ ਫਿਰ ਆਪਾਂ ਉੱਥੋਂ ਦੀ ਜਿਹੜੀ ਕਵਰੇਜ ਆ ਤੁਹਾਨੂੰ ਨਾਲ ਦੇ ਨਾਲ ਦਿਖਾਈ ਚੱਲਾਂਗੇ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਤੋਂ ਵੀ ਪੰਜਾਬ ਤੋਂ ਜਿਹੜੇ ਲਾਈਵ ਪ੍ਰੋਗਰਾਮ ਆ ਉਹ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਚੱਲ ਰਹੇ ਆ। ਆਪਣੇ ਜਿੰਨੇ ਵੀ ਤੁਹਾਡੇ ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਦੂਰ ਦਰਾਡੇ ਕਿਤੇ ਵੀ ਦੁਨੀਆ 'ਚ ਰਹਿੰਦੇ ਆ ਉਹਨਾਂ ਨੂੰ ਕਹੋ ਵੀ ਪੰਜਾਬੀ ਰੇਡੀਓ USA YouTube ਚੈਨਲ ਤੇ ਜਾ ਕੇ ਟਾਈਪ ਕਰ ਦਿਓ ਤੇ ਉੱਥੇ ਸਾਡੇ ਚੈਨਲ ਆ ਜਾਣਾ, ਉਹਨੂੰ ਸਬਸਕ੍ਰਾਈਬ ਕਰਕੇ ਤੇ ਦੇਖ ਸਕਦੇ ਆ। ਕੋਈ ਉਹਦੀ ਫੀਸ ਨਹੀਂ ਹੈ, ਟੋਟਲੀ ਫ੍ਰੀ ਹੈਗਾ ਜੀ। ਤੇ ਹੁਣ ਲੈਨੇ ਆ ਜੀ ਆਪਾਂ ਇਜਾਜ਼ਤ ਅੱਜ ਮੇਰੇ ਬਾਕੀ ਹਰਜੋਤ ਸਿੰਘ ਵੱਲੋਂ। ਹਾਂ ਸੋ ਬਾਕੀ ਖਬਰਾਂ ਤਾਂ ਅੱਜ ਰਹਿ ਗਈਆਂ। ਖਬਰਾਂ ਅੱਜ ਇਲੈਕਸ਼ਨ ਹੀ ਮੇਨ ਆ ਜੀ ਅਮਰੀਕਾ ਦੇ ਵਿੱਚ ਅੱਜ ਚੋਣਾਂ ਇਲੈਕਸ਼ਨ ਤੇ ਰਾਜਕਰਨਵੀਰ ਸਿੰਘ ਜੀ ਲੇ ਆਫ ਟਵਿੱਟਰ ਤੋਂ ਬਾਅਦ ਮੈਟਾ ਕੰਪਨੀ ਜਿਹੜੀ ਫੇਸਬੁੱਕ ਆ ਕਹਿੰਦੇ ਵੀ ਫੇਸਬੁੱਕ ਦਾ ਪੱਠਾ ਬੈਠਣ ਲੱਗਾ, ਹਜ਼ਾਰਾਂ ਦੀ ਗਿਣਤੀ 'ਚ ਲੇ ਆਫ ਹੋਣੀ ਆ। ਆਪਾਂ ਸ਼ਾਮ ਵਾਲੀਆਂ ਖਬਰਾਂ 'ਚ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ। ਤੇ ਬਾਕੀ ਇਲੈਕਸ਼ਨਾਂ ਦੇ ਨਤੀਜੇ ਵੀ ਆਉਣੇ ਸ਼ੁਰੂ ਹੋ ਜਾਣੇ ਆ, ਉਹ ਵੀ ਆਪਾਂ ਤੁਹਾਡੇ ਨਾਲ ਜਿਹੜੇ ਉਹ ਡਿਸਕਸ ਆ ਉਦੋਂ ਕਰਨ ਦੀ ਪੂਰੀ ਕੋਸ਼ਿਸ਼ ਜਿਹੜੀ ਉਹ ਨਾਲ ਦੇ ਨਾਲ ਕਰਾਂਗੇ। ਤੇ ਹੁਣ ਲੈਂਦੇ ਆ ਜੀ ਇਜਾਜ਼ਤ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਹਦੇ ਵਾਸਤੇ ਜੋ ਹੱਸਦੇ ਖੇਡਦੇ ਰਹੋ ਸੁਣਦੇ ਰਹੋ ਪੰਜਾਬੀ ਰੇਡੀਓ US।